ਤੇ ਇਹ ਸਾਡੇ ਬੀਬੀ ਜੀ ਨੇ ਕਰਮਾ ਉਹ ਹਸਤੀ ਨੇ ਪਾਕ ਵਲੀ ਅੱਲਾ ਨੇ ਕਿ ਜਿਹੜੇ ਦੁਨੀਆ ਤੋਂ ਜ਼ਿੰਦਾ ਹੀ ਸਮਾ ਗਿਆ ਸੀ। ਸ਼ਾਦੀ ਹੋਈ ਸੀ ਇਹਨਾਂ ਦੀ? ਜੀ ਨਹੀਂ, ਐਸੇ ਜਗ੍ਹਾ ਤੇ ਕਰਮਾਂ ਵਾਲਿਆਂ ਦੀ ਬਰਾਤ ਆਈ ਸੀ। ਬਰਾਤ ਆਉਣ ਨਾਲ ਇੱਥੇ ਆਏ ਨੇ, ਜਦੋਂ ਇੱਥੋਂ ਡੋਲਾ ਰੱਖਿਆ ਤੇ ਡੋਲੇ ਦੀ ਕਰਮਾਂ ਵਾਲੇ ਜ਼ਿੰਦਾ ਸਮਾ ਗਏ ਨੇ। ਅਕੇਲੇ ਵੀ ਕਿ ਦੁਲਹਾ ਵੀ ਸਮਾ ਗਿਆ ਨਾਲ? ਨਹੀਂ, ਅਕੇਲੇ। ਇਹ ਇਹਨਾਂ ਦੀ ਕਰਮਾਂ ਵਾਲੇ ਦੀ। ਔਰ ਇੱਥੇ ਫੈਜ਼ ਇਹਨਾਂ ਦਾ ਹੈ ਕਿ ਅਗਰ ਕਿਸੇ ਦੇ ਵੀ ਜਿਸਮ ਦੇ ਉੱਤੇ ਮੋਕੇ ਲਿਖੇ ਹੋਣ, ਕਾਲੇ ਤਿਲ ਨਿਕਲੇ ਹੋਣ, ਉਹ ਆਣ ਕੇ ਨਿਮਕ ਤੇ ਝਾੜੂ ਆਣ ਕੇ ਤੇ ਸੁੱਕ ਜਾਏ ਤੇ ਅੱਲਾ ਦੇ ਫਜ਼ਲੋ ਕਰਮ ਨਾਲ ਬੀਬੀ ਹੋਰਾਂ ਦੀ ਦੁਆ ਨਾਲ ਉਹ ਮੋਕੇ ਤੇਲ ਖਤਮ ਹੋ ਜਾਂਦੇ ਨੇ। ਇਹ ਇਹਨਾਂ ਦੀ ਕਰਾਮਤ ਹੀ ਕਰਮਾਂ ਵਾਲੀ। ਔਰ ਇੱਥੇ ਫੈਜ਼ ਇਹਨਾਂ ਦਾ ਹੈ ਕਿ ਅਗਰ ਕਿਸੇ ਦੇ ਵੀ ਜਿਸਮ ਦੇ ਉੱਤੇ ਮੋਕੇ ਲਿਖੇ ਹੋਣ, ਕਾਲੇ ਤਿਲ ਨਿਕਲੇ ਹੋਣ, ਉਹ ਆਣ ਕੇ ਨਿਮਕ ਤੇ ਝਾੜੂ ਆਣ ਕੇ ਤੇ ਸੁੱਕ ਜਾਏ ਤੇ ਅੱਲਾ ਦੇ ਫਜ਼ਲੋ ਕਰਮ ਨਾਲ ਬੀਬੀ ਹੋਰਾਂ ਦੀ ਦੁਆ ਨਾਲ ਉਹ ਮੋਕੇ ਤੇਲ ਖਤਮ ਹੋ ਜਾਂਦੇ ਨੇ। ਇਹ ਇਹਨਾਂ ਦੀ ਕਰਾਮਤ ਹੀ ਕਰਮਾਂ ਵਾਲੀ। ਹੋਰ ਕੀ ਕਰਾਮਾਤ ਨੇ ਇਹਨਾਂ ਦੀਆਂ? ਹੋਰ ਵੀ ਮਾਸ਼ਾਅੱਲਾ ਸਾਡੇ ਜਿਵੇਂ ਅਸੀਂ ਸੁਣਦੇ ਸਾਂ ਕਿ ਇਹ ਕਰਮ ਵਾਲੇ ਸਵੇਰ ਦੇ ਟਾਈਮ ਆਟਾ ਗੁੰਨ ਰਹੇ ਸੀ ਤੇ ਚਿੜੀਆਂ ਨੇ ਆਣ ਕੇ ਸ਼ੋਰ ਪਾਇਆ ਤੇ ਬੀਬੀ ਉਹਨਾਂ ਨੇ ਕਿਹਾ ਕਿ ਮਰ ਜਾਓ ਚਿੜੀਆਂ। ਰੇਸ਼ਮਾ ਬੀਬੀ ਦਾ ਕਿ ਉਹ ਜ਼ਿੰਦਾ ਸਮਾ ਗਈਆਂ। ਜੀ ਬਿਲਕੁਲ। ਮੈਂ ਹੋਰ ਵੀ ਕਈ ਮਜ਼ਾਰਾਂ ਤੇ ਗਿਆ। ਮੈਂ ਇੱਕ ਮਜ਼ਾਰ ਗਿਆ ਬਾਬਾ ਸ਼ਾਦੀ ਸ਼ਹੀਦ ਜੀ ਕਸ਼ਮੀਰ ਦੇ ਵਿੱਚ। ਉੱਥੇ ਵੀ ਉਹ ਜਿਹੜਾ ਨਾ ਉਹ ਬਜ਼ੁਰਗ ਜਿਹੜੇ ਨੇ ਉਹ ਵੀ ਜ਼ਿੰਦਾ ਸਮਾ ਗਏ ਨੇ। ਉਹਨਾਂ ਦੀ ਬੀਵੀ ਵੀ ਨਾਲ ਹੀ ਜ਼ਿੰਦਾ ਸਮਾ ਗਈ। ਕਿਆ ਹੀ ਬਾਤ। ਜੀ ਬਿਲਕੁਲ, ਇਸ ਕੋਈ ਸ਼ੱਕ ਨਹੀਂ ਹੈ। ਇਸੇ ਤਰ੍ਹਾਂ ਹੀ ਹੀਰ ਰਾਂਝੇ ਦੇ ਮਜ਼ਾਰ ਤੇ ਮੈਂ ਗਿਆ। ਜੀ ਬਿਲਕੁਲ। ਰਾਂਝਾ ਵੀ ਜ਼ਿੰਦਾ ਸਮਾ ਗਿਆ ਤੇ ਹੀਰ ਵੀ ਜ਼ਿੰਦਾ ਸਮਾ ਗਈ। ਉਹ ਵੀ ਇਕੱਠੇ ਨੇ। ਜੀ ਬਿਲਕੁਲ। ਸੱਸੀ ਪੰਨੂ ਦੇ ਮਜ਼ਾਰ ਤੇ ਜਾਈਏ, ਉਹ ਵੀ ਸੱਸੀ ਵੀ ਜ਼ਿੰਦਾ ਸਮਾ ਗਈ ਤੇ ਪੰਨੂ ਵੀ। ਜੀ ਬਿਲਕੁਲ। ਇੱਥੇ ਬੀਬੀ ਸਾਹਿਬਾ ਦੇ ਇਕੱਲੇ ਜ਼ਿੰਦਾ ਸਮਾਨ ਦੀ ਕੀ ਵਜ੍ਹਾ? ਦੁਲਹਾ ਵੀ ਨਾਲ ਸੀ। ਮੰਨਤਾ ਬਹੁਤੀ ਕਿਹਦੀ, ਕਰਾਮਾਤ ਬਹੁਤੀ ਕਿਹਦੀ? ਮਨੀਰ ਸ਼ਾਹ ਸਾਹਿਬ ਦੀ ਬਹੁਤੀ ਕਰਾਮਾਤ ਨੇ ਜਾਂ ਬੀਬੀ ਰੇਸ਼ਮ ਦੀ ਬਹੁਤੀ ਕਰਾਮਾਤ ਨੇ? ਚੱਕਰੇ ਬਜਨ ਕੇ ਕਰਨੀ ਵਾਲੇ ਕਿਹੜੇ ਨੇ ਦੋਨਾਂ ਚ? ਕਰਨੀ ਵਾਲੇ ਸਾਰੇ ਨੇ। ਮੈਂ ਕਿਸੇ ਨਹੀਂ ਬਹੁਤ ਨਹੀਂ ਜ਼ਿਆਦਾ। ਇੱਕ ਹੁੰਦਾ ਨਾ ਜੀ ਸਪੈਸ਼ਲਿਸਟ ਵੀ ਹੁੰਦਾ। ਲੋ ਜੀ ਇਹ ਜਿਹੜਾ ਪਿੰਡ ਦੇ ਪਹਾੜ ਪਾਸੇ ਸੇਮ ਨਾਲੀ ਜਿਹੜੀ ਹੈ ਤੇ ਇਹ ਪੁਲ ਵੀ ਜਿਹੜਾ 47 ਦੀ ਵੰਡ ਤੋਂ ਪਹਿਲੇ ਦਾ ਹੈ। ਹਾਂਜੀ, ਉਹ ਸਾਹਮਣੇ ਲਹਿੰਦੇ ਪਾਸੇ ਪਿੰਡ ਦੇ ਨਹਿਰ ਚੱਲਦੀ 47 ਤੋਂ। ਇੱਕ ਪਹਿਲਾਂ ਵਾਲੀ ਹੈ, ਇੱਕ ਬਾਅਦ ਚ ਬਣੀ। ਠੀਕ ਹੈ। ਉਰਲੀ ਨਹਿਰ ਬਾਅਦ ਚ ਬਣੀ 47 ਤੋਂ। ਅੱਛਾ। ਜਿਹੜੀ ਪਰਲੇ ਪਾਸੇ ਆ ਹਾਂਜੀ, ਉਹ 47 ਤੋਂ ਪਹਿਲਾਂ ਦੀ ਖੰਡ ਹੈ। ਠੀਕ ਹੈ। ਅਸੀਂ ਹੁਣ ਚੱਲੇ ਹਾਂ ਜੀ ਇੱਧਰ ਦਰਬਾਰ ਤੇ ਜਾ ਰਹੇ ਹਾਂ। ਦਰਗਾਹ ਜਿੱਥੇ ਮੇਲਾ ਲੱਗਦਾ ਸੀ। ਹਾਂਜੀ। ਸਰਦਾਰ ਵੀ ਇੱਥੋਂ ਪਿੰਡ ਦੇ ਵੀ ਜਾਂਦੇ ਹਨ ਵੇਖਣ ਵਾਸਤੇ। ਲਾਮ ਦੇ ਪਿੰਡਾਂ ਵਾਲੇ ਬੜੇ ਸਰਦਾਰ ਵੀ ਆਉਂਦੇ ਹਨ ਇੱਥੇ ਮੇਲੇ ਦਾ। ਬੜਾ ਮੇਲਾ ਲੱਗਦਾ ਹੁੰਦਾ ਸੀ। ਮੇਰੇ ਵੇਖਣ 'ਚ ਬੜਾ ਲੱਗਦਾ ਰਿਹਾ। ਹੁਣ ਥੋੜਾ ਘਟ ਗਿਆ। ਜੋ ਲੜਾਈ ਝਗੜੇ ਹੋ ਗਏ, ਕੌਡੀਆਂ ਹੁੰਦੀਆਂ ਹਨ, ਕੁਸ਼ਤੀਆਂ, ਪਤਾ ਨਹੀਂ ਕੀ ਕੁਝ ਹੁੰਦਾ ਹੈ। ਬੜੀ ਮੇਲਾ ਲੱਗਦਾ ਉੱਤੇ। ਉਹ ਵੀ ਬੜੀਆਂ ਜਿਹੜੀਆਂ ਮਨਿਆਰੀ ਵਗੈਰਾ ਬਹੁਤ ਜ਼ਿਆਦਾ ਹੁੰਦਾ ਸੀ। ਉਦੋਂ ਵੀ ਆਉਂਦੇ ਇੰਝ ਹੀ ਹੁੰਦਾ ਜੀ। ਇਹ ਜਿਹੜਾ ਨਾ ਦਰਬਾਰ ਪੀਰ ਵਸਾਲੇ ਸ਼ਾਹ ਸਾਹਿਬ ਦਾ, ਤੇ ਇਹਨਾਂ ਨੇ ਹੀ ਉਹ ਮਸਜਿਦ ਬਣਾਈ ਜਿਹੜੀ ਤੁਹਾਨੂੰ ਉੱਥੇ ਦਿਖਾਈ ਹੈ ਗੁਰਦੁਆਰੇ ਦੇ ਕਰੀਬ। ਤੇ ਅੱਲਾ ਦੇ ਜਿਹੜੇ ਨੇਕ ਬੰਦੇ ਆ ਨਾ ਜੀ, ਉਹ ਹਮੇਸ਼ਾ ਉਹ ਅਮਨ ਤੇ ਭਾਈਚਾਰੇ ਦਾ ਹੀ ਦਰਸ ਦਿੰਦੇ ਨੇ। ਤੇ ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਮ ਹੈ। ਬਾਕੀ ਤੇ ਹੈਵਾਨੀਅਤ, ਇਨਸਾਨਾਂ ਦੇ ਅੰਦਰ ਪਿਆਰ ਨਹੀਂ ਤੇ ਹੈਵਾਨੀਅਤ। ਇਹ ਦੇਖੋ ਕਿੰਨਾ ਜ਼ਬਰਦਸਤ ਮਾਹੌਲ ਹੈ ਜੀ। ਇੱਧਰ ਗੰਦਮ ਪੱਕੇ ਦੀ ਤੇ ਇੱਧਰ ਤੰਬਾਕੂ ਲੱਗਾ ਹੋਇਆ ਹੈ। ਤੇ ਸਰਦਾਰ ਵੀ ਤੰਬਾਕੂ ਲਾਜ਼ਮੀ ਲਾਉਂਦੇ ਹੋਣਗੇ। ਇਹ ਤਾਂ ਕਦੀ ਨਹੀਂ ਹੋ ਸਕਦਾ ਜੇ ਉਹ ਦਾਰੂ ਦੂਰੂ ਪੀ ਲੈਂਦੇ ਨੇ। ਹੈਂ, ਉਹ ਗਾਣੇ ਪੀਂਦੇ ਦਾਰੂ ਪੀ ਲੈਂਦੇ ਨੇ। ਉਹ ਗਾਣੇ ਪੀਂਦੇ ਨਾ ਭੁੱਕਿਆ ਵੀ ਲਾ ਲੈਂਦੇ ਹੋਣਗੇ। ਮੈਂ ਕਈ ਆਪਣਾ ਡਾਕਟਰ ਵੀ ਪੀਤੇ ਨਾ ਬਜ਼ੁਰਗਾਂ ਦੇ। ਐਵੇਂ ਨਾ ਪਿਆ ਤੰਬਾਕੂ। ਅੱਛਾ ਲੋ ਜੀ। ਇਹ ਫਿਰ ਜਿਸ ਤਰ੍ਹਾਂ ਤੰਬਾਕੂ ਵੱਡਾ ਹੋ ਜਾਂਦਾ ਤੇ ਇਹਨੂੰ ਕੱਟ ਕੇ ਨਾ ਪੱਕ ਜਾਂਦਾ ਤੇ ਫਿਰ ਇਸ ਤਰ੍ਹਾਂ ਦਬਾਉਂਦੇ। ਤੇ ਸੱਤ ਦੇ ਅੰਦਰ ਜਿੱਦਾਂ ਇਹਦਾ ਪੀਰੀਅਡ ਹੁੰਦਾ ਹੈ ਦੌਰਾਨੀਆਂ, ਉਹਦੇ ਅੰਦਰ ਫਿਰ ਜੋ ਕੁਛ ਵੀ ਉਹਦਾ ਕਹਿ ਲਓ ਕਿ ਅੰਦਰ ਹੀ ਸਭ ਕੁਛ, ਜਿਸ ਤਰ੍ਹਾਂ ਕੋਲਾ ਦਬਾਇਆ ਜਾਂਦਾ ਹੈ, ਲੱਕੜੀ ਦਬਾ ਕੇ ਕੋਲਾ ਬਣਾਇਆ ਜਾਂਦਾ, ਇਸੇ ਤਰ੍ਹਾਂ ਇਹਨੂੰ ਤੰਬਾਕੂ ਨੂੰ ਹੀ ਦਬਾ ਕੇ ਤੇ ਉਹਦੇ ਜਿਹੜਾ ਨਾ ਉਹ ਮਹਿਫੂਜ਼ ਕੀਤਾ ਜਾਂਦਾ। ਉਹਦੇ ਜਿਹੜੇ ਕੈਮੀਕਲ ਵਗੈਰਾ ਹੁੰਦੇ ਨੇ। ਉਹ ਜੀ ਇਹ ਕਬਰਸਤਾਨ ਹੈ। ਇਹ ਜੀ ਮਨੀਰ ਸ਼ਾਹ ਸਾਹਿਬ ਜਿਹੜੇ ਨੇ, ਇਹ ਉਹਨਾਂ ਦਾ ਦਰਬਾਰ ਹੈ। ਸਾਲੇ ਸ਼ਾਹ ਦੇ ਪੁੱਤਰੇ ਦਾ, ਪੀਰ ਸਾਲੇ ਸ਼ਾਹ ਸਾਹਿਬ ਦੇ ਜਿਹੜੇ ਪੋਤਰੇ ਨੇ, ਉਹਦਾ ਹੈ। ਇਹ ਉਹਨਾਂ ਦਾ ਦਰਬਾਰ। ਠੀਕ ਹੈ। ਬਿਸਮਿਲ੍ਲਾ। ਅੱਛਾ। ਹੈ ਚਲੋ ਠੀਕ ਹੋ। ਭਾਈजान ये पीर सैयद मनीर हुसैन शाह सरकार ने जी। ठीक है। तो वालदे मोहतरम ने पीर सैयद वलैत अली शाह सरकारां दे साहबजादे ने। अच्छा जी। ते तीन भरा ने करम वाले है। ते गद्दी जिहड़ी इन्हां करम वालियां कोल सी पीर सैयद मनीर हुसैन शाह सरकारां कोल। ਇਹ ਕਿਹਨਾਂ ਦੀ ਗੱਦੀ ਸੀ ਇਹਨਾਂ ਦੇ ਕੋਲ? इन्हां कोल पीर वलैत शाह सरकार। ਵਲੈਦ ਸ਼ਾਹ ਸਰਕਾਰ ਕੌਣ ਸਨ?
ਉਹ ਸੀ ਕਰਮਾਂ ਵਾਲੇ ਪੀਰ ਸਾਲੇ ਸ਼ਾਹ ਸਰਕਾਰਾਂ ਦੇ ਸਾਹਿਬਜ਼ਾਦੇ ਅਲ ਮਰੂਫ ਤਾਜ ਅਲੀ ਸਾਹਿਬ। ਪੀਰ ਸਾਲੇ ਸ਼ਾਹ ਸਾਹਿਬ ਜਿਹੜੇ ਸਨ ਉਹਨਾਂ ਦੇ ਬੇਟੇ ਸਨ ਪੀਰ ਵਲਾਇਤ ਸ਼ਾਹ ਸਾਹਿਬ। ਹਾਂਜੀ, ਅੱਗੋਂ ਉਹਨਾਂ ਦੇ ਕਿੰਨੇ ਪੁੱਤਰ ਸਨ? ਉਹਨਾਂ ਦੇ 3 ਸਾਹਿਬਜ਼ਾਦੇ ਨੇ, ਪੀਰ ਸੈयद ਨਜ਼ੀਰ ਹੁਸੈਨ ਸ਼ਾਹ, ਠੀਕ। ਪੀਰ ਸੈयद ਮਨੀਰ ਹੁਸੈਨ ਸ਼ਾਹ ਔਰ ਪੀਰ ਸੈयद ਬਸ਼ੀਰ ਹੁਸੈਨ ਸ਼ਾਹ। ਜਿਨ੍ਹਾਂ ਚੋਂ ਮਨੀਰ ਹੁਸੈਨ ਸ਼ਾਹ ਸਾਹਿਬ ਦਾ ਮਜ਼ਾਰ ਹੈ ਵਾਲਾ ਇਹ ਮਜ਼ਾਰ ਹੈ ਜੀ ਉਹਨਾਂ ਦਾ। ਅੰਦਰ ਇੱਕ ਹੀ ਕਬਰ ਹੈ ਜੀ ਇਹ ਬੜਾ ਮੇਲਾ ਲੱਗਦਾ, 47 ਵਿੱਚੋਂ ਜਾਣਦੇ ਮੇਲਾ ਲੱਗਦਾ ਹੁੰਦਾ ਸੀ ਇੱਥੇ ਸਿੱਖਾਂ ਦਾ। ਕਹਿੰਦੇ ਨੇ ਜੀ ਇਹ ਸਈਦਾ ਰੇਸ਼ਮ ਬੀਬੀ ਹਾਂਜੀ। ਦੁਖਤਰ ਸੈयद ਸਾਲੇ ਸ਼ਾਹ। ਸਾਲੇ ਸ਼ਾਹ ਉਰਫ ਤਾਜ ਵਾਲੀ ਸਰਕਾਰ। ਸਾਲੇ ਸ਼ਾਹ ਸਾਹਿਬ ਦੀ ਸਾਹਿਬਜ਼ਾਦੀ ਹਾਂਜੀ। ਪੀਰ ਵਲਾਇਤ ਸ਼ਾਹ ਸਾਹਿਬ ਦੀ ਹਮਸ਼ੀਰਾ ਹਮਸ਼ੀਰਾ। ਔਰ ਪੀਰ ਇਹਨਾਂ ਦੀ ਜੀ ਇਹਨਾਂ ਦੀ ਕੋਈ ਹਿਸਟਰੀ ਕੋਈ ਥੋੜੀ ਜਿਹੀ ਦੱਸੋ ਹਾਂ ਤੁਸੀਂ ਕਿ ਇਹਨਾਂ ਨੂੰ ਦੂਸਰੇ ਕਬਰਸਤਾਨ ਨਾਲੋਂ ਹਟ ਕੇ ਇਹਨਾਂ ਲੇਡੀਜ਼ ਨੂੰ ਦਫਨਾਇਆ ਗਿਆ। ਇਹ ਇਸ ਇਹਦੀ ਵਾਸਤੇ ਰੀਜ਼ਨ ਕੀ ਹੈ? ਇਹਦੀ ਰੀਜ਼ਨ ਹੈ ਕਿ ਇਹ ਸੈयदਜ਼ਾਦੀਆਂ ਨੇ ਤੇ ਅੱਛਾ। ਸੈयदਜ਼ਾਦੀਆਂ ਜਿਹੜੀਆਂ ਹਮੇਸ਼ਾ ਜਿਹੜੇ ਦੂਸਰੇ ਕਬਰਸਤਾਨ ਤੋਂ ਅਲੱਗਾ ਹੀ ਹੁੰਦੀਆਂ ਤੇ ਇਹ ਸਾਡੇ ਬੀਬੀ ਜੀ ਨੇ ਕਰਮਾਂ ਉਹ ਹਸਤੀ ਨੇ ਪਾਕ ਵਲੀ ਅੱਲਾ ਨੇ ਕਿ ਜਿਹੜੇ ਦੁਨੀਆ ਤੋਂ ਜ਼ਿੰਦਾ ਹੀ ਸਮਾ ਗਿਆ ਸੀ। ਸ਼ਾਦੀ ਹੋਈ ਸੀ ਇਹਨਾਂ ਦੀ? ਜੀ ਨਹੀਂ, ਐਸੇ ਜਗ੍ਹਾ ਤੇ ਕਰਮਾਂ ਵਾਲਿਆਂ ਦੀ ਬਰਾਤ ਆਈ ਸੀ। ਬਰਾਤ ਆਉਣ ਨਾਲ ਇੱਥੇ ਆਏ ਨੇ, ਜਦੋਂ ਇੱਥੋਂ ਡੋਲਾ ਰੱਖਿਆ ਤੇ ਡੋਲੇ ਦੀ ਕਰਮਾਂ ਵਾਲੇ ਜ਼ਿੰਦਾ ਸਮਾ ਗਏ ਨੇ। ਅਕੇਲੇ ਵੀ ਕਿ ਦੁਲਹਾ ਵੀ ਸਮਾ ਗਿਆ ਨਾਲ? ਨਹੀਂ, ਅਕੇਲੇ। ਇਹ ਇਹਨਾਂ ਦੀ ਕਰਾਮਾਤ ਦੀ ਕਰਮਾਂ ਵਾਲਿਆਂ ਦੀ। ਔਰ ਇੱਥੇ ਫੈਜ਼ ਇਹਨਾਂ ਦਾ ਹੈ ਕਿ ਅਗਰ ਕਿਸੇ ਦੇ ਵੀ ਜਿਸਮ ਦੇ ਉੱਤੇ ਮੋਕੇ ਲਿਖੇ ਹੋਣ, ਕਾਲੇ ਤਿਲ ਨਿਕਲੇ ਹੋਣ, ਉਹ ਆਣ ਕੇ ਨਿਮਕ ਤੇ ਝਾੜੂ ਆਣ ਕੇ ਤੇ ਸੁੱਕ ਜਾਏ ਤੇ ਅੱਲਾ ਦੇ ਫਜ਼ਲੋ ਕਰਮ ਨਾਲ ਬੀਬੀ ਹੋਰਾਂ ਦੀ ਦੁਆ ਨਾਲ ਉਹ ਮੋਕੇ ਤਿਲ ਖਤਮ ਹੋ ਜਾਂਦੇ ਨੇ। ਇਹ ਇਹਨਾਂ ਦੀ ਕਰਾਮਾਤ ਦੀ ਕਰਮਾਂ ਵਾਲੀ। ਹੋਰ ਕੀ ਕਰਾਮਾਤ ਨੇ ਇਹਨਾਂ ਦੀਆਂ? ਹੋਰ ਵੀ ਮਾਸ਼ਾਅੱਲਾ ਸਾਡੇ ਜਿਵੇਂ ਅਸੀਂ ਸੁਣਦੇ ਸਾਂ ਕਿ ਇਹ ਕਰਮਾਂ ਵਾਲੇ ਸਵੇਰ ਦੇ ਟਾਈਮ ਆਟਾ ਗੁੰਨ ਰਹੇ ਸੀ ਤੇ ਚਿੜੀਆਂ ਨੇ ਆਣ ਕੇ ਸ਼ੋਰ ਪਾਇਆ ਤੇ ਬੀਬੀ ਉਹਨਾਂ ਨੇ ਕਿਹਾ ਕਿ ਮਰ ਜਾਓ ਚਿੜੀਆਂ, ਤੇ ਉਹ ਚਿੜੀਆਂ ਮਰ ਗਈਆਂ। ਬਾਅਦ ਫਿਰ ਅੱਲਾ ਦੇ ਹੁਕਮ ਨਾਲ ਕਿਹਾ ਕਿ ਅੱਲਾ ਦੇ ਹੁਕਮ ਨਾਲ ਉੱਡ ਜਾਓ ਤੇ ਉੱਡ ਜਾਓ। ਇਹ ਸਰਕਾਰਾਂ ਦੇ ਕਬੀਲੇ ਦੇ ਵਿੱਚੋਂ ਜੀ ਫਰਮਾ। ਤੁਸੀਂ ਵੀ ਸੈयदਜ਼ਾਦੇ ਜੀ? ਜੀ ਨਹੀਂ, ਮੈਂ ਇਹਨਾਂ ਦਾ ਉਮਤੀ ਹਾਂ, ਆਪਣੇ ਪੀਰੋ ਮੁਰਸ਼ਿਦ ਦਾ ਦਰਬਾਰ ਸ਼ਰੀਫ ਤੇ ਖਾਦਮ ਹਾਂ। ਤੁਹਾਡਾ ਨਾਮ ਕੀ ਹੈ? ਹਬੀਬ ਅਲੀ। ਹਬੀਬ ਅਲੀ। ਭਾਈ ਹਬੀਬ ਅਲੀ, ਇਹਨਾਂ ਦੀ ਸ਼ਾਦੀ ਜਿਹੜੀ ਰਿਲੇਟਿਵ ਦੇ ਰਿਸ਼ਤੇਦਾਰਾਂ 'ਚ ਹੀ ਹੋਈ? ਜੀ ਰਿਸ਼ਤੇਦਾਰਾਂ ਵਿੱਚ ਹੋ ਰਹੀ ਸੀ। ਪਹਿਲੇ ਇਹਨਾਂ ਨੇ ਨਿਕਾਹ ਹੋ ਗਿਆ? ਜੀ ਨਿਕਾਹ ਹੋ ਗਿਆ। ਨਿਕਾਹ ਹੋ ਗਿਆ, ਹਾਂਜੀ। ਰੁਖਸਤੀ ਹੋ ਗਈ, ਰੁਖਸਤੀ ਹੋਈ ਹੈ। ਇਸ ਸਰਕਿਆਂ ਤੋਂ ਜਦੋਂ ਇਸ ਜਗ੍ਹਾ ਤੇ ਆਏ ਨੇ ਨਾ, ਪਿੰਡ ਚੋਂ ਨਿਕਲ ਕੇ ਇਸ ਜਗ੍ਹਾ ਤੇ ਗਏ, ਪਹੁੰਚੇ ਨੇ ਤੇ ਨਾਲ ਹੀ ਫਤਿਹਪੁਰੀ ਸੀ। ਅੱਛਾ ਜੀ। ਉੱਥੇ ਨਾ ਕਰਮ ਵਾਲਿਆਂ ਨੇ ਜਾਣਾ ਸੀ। ਫਤਿਹਪੁਰੀ ਤੋਂ ਬਰਾਤ ਆਈ ਸੀ ਇਸ ਸਰਕੇ ਤੇ ਇੱਥੇ ਇਸ ਪਿੰਡ ਦੇ ਕਬਰਸਤਾਨ ਦੇ ਕੋਲ ਜਿਸ ਟਾਈਮ ਬਰਾਤ ਪਹੁੰਚੀ ਸਟੇ ਕਰਨੇ ਕਰਨੇ, ਉੱਥੋਂ ਜਿਹੜਾ ਫਤਿਹਪੁਰੀ ਕਿੰਨੇ ਕਿਲੋਮੀਟਰ ਹੈ? ਉਹ ਤਕਰੀਬਨ 1.5 ਕਿਲੋਮੀਟਰ ਹੈ। 1.5 ਕਿਲੋਮੀਟਰ। ਸਟੇ ਦੀ ਜ਼ਰੂਰਤ ਕੀ ਪੈ ਗਈ? ਉਹ ਗਰਮੀਆਂ ਦੇ ਦਿਨ ਸੀ ਉਸ ਟਾਈਮ ਨਾ ਦਾ। ਇਸ ਜਗ੍ਹਾ ਤੇ ਦਰਖਤ ਵੀ ਕੋਈ ਨਹੀਂ ਜਿੱਥੇ ਅਸੀਂ ਖੜੇ। ਜੀ ਬਿਲਕੁਲ, ਬਹੁਤ ਦਰਖਤ ਸੀ ਮਾਸ਼ਾਅੱਲਾ। ਇਸ ਤੇ ਬਾਹਰ ਕੱਟ ਕੇ ਤਾਂ ਇਹ ਹੋ ਗਏ ਨੇ ਤੇ ਸਟੇ ਕਰਨ ਵਾਸਤੇ ਇੱਥੇ ਬੈਠੇ ਨੇ ਦਰਖਤ ਦੇ ਥੱਲੇ। ਨਾਲ ਹੀ ਜ਼ਮੀਨ 'ਚ ਸਮਾ ਗਏ ਜੀ, ਨਾਲ ਹੀ ਐਸੇ ਜਗ੍ਹਾ ਤੇ ਸਮਾ ਗਏ ਨੇ ਕਰਨ ਵਾਲੇ। ਉੱਥੇ ਫਿਰ ਚਾਰ ਦੀਵਾਰੀ ਵੱਲ ਲਈ। ਠੀਕ। ਇਹਨਾਂ ਤੋਂ ਇਲਾਵਾ ਹੋਰ ਕਿਹੜਾ ਜ਼ਮੀਨ 'ਚ ਸਮਾਈਆਂ ਨੇ ਬੀਬੀਆਂ? ਇੱਧਰ ਵੀ ਕਬਰਾਂ ਨੇ, ਉਧਰ ਵੀ ਕਬਰਾਂ ਹੈਗੀਆਂ ਨੇ। ਇਹ ਇੱਕ ਸਰਕਾਰਾਂ ਦੀ ਸਰਕਾਰਾਂ ਦੇ ਆਪਣੇ ਕਬੀਲੇ 'ਚ ਨੇ ਕਰਮ ਵਾਲੇ ਲਜਪਾਲ, ਤੇ ਹੋਰ ਕੋਈ ਨਹੀਂ ਸਮਾਇਆ ਹੈਗਾ। ਸਿਰਫ ਇੱਕ ਕਰਮ ਵਾਲੇ ਇਕੱਲੇ ਹੀ ਜਿਹਨੇ ਪਾਕ ਹਸਤੀ ਸਮਾਈ ਹੈ। ਬਾਕੀਆਂ ਦੀ ਕੋਈ ਕਰਾਮਾਤ ਹੈ ਕਿ ਇਹਨਾਂ ਤੱਕ ਹੀ ਕਰਾਮਾਤ ਰਹੀਆਂ ਨੇ? ਇੱਥੋਂ ਤੱਕ ਹੀ ਕਰਾਮਾਤ ਰਹੀ। ਅੱਗੇ ਕਰਾਮਾਤ ਦਾ ਸਿਲਸਿਲਾ ਖਤਮ ਹੋ ਗਿਆ। ਲੇਡੀਜ਼ 'ਚੋਂ ਠੀਕ। ਬਾਕੀ ਫੈਜ਼ ਹੈ ਉਹਨਾਂ ਕੋਲ। ਅੱਛਾ, ਹਾਂਜੀ, ਠੀਕ। ਬਾਕੀ ਸੈयदਜ਼ਾਦੀਆਂ ਨੇ ਜੋ ਕਹਿ ਦਿੰਦੀਆਂ ਪੂਰਾ ਹੱਕ ਹੁੰਦਾ ਹੈ। ਅੱਛਾ, ਇਹ ਈਮਾਨ ਹੈ ਹਮਾਰਾ। ਕਿ ਮਤਲਬ ਹੁਣ ਵੀ ਉਹ ਜਿਹੜੀਆਂ ਨੇ ਕਹਿ ਲਓ ਕਿ ਜਿਹੜੀ ਵੀ ਚੀਜ਼ ਤੁਸੀਂ ਮੰਗਦੇ ਹੋ ਹਾਂਜੀ ਇਹਨਾਂ ਬੀਬੀ ਸਾਹਿਬਾ ਦੇ ਕੋਲੋਂ, ਉਹ ਹਜੇ ਵੀ ਉਹ ਤੁਹਾਨੂੰ ਮਿਲ ਜਾਂਦੀ ਹੈ? ਜੀ, ਮਿਲ ਜਾਂਦੀ। ਲਓ ਜੀ ਸਰਦਾਰ ਜੀ, ਤੁਸੀਂ ਪੀਰ ਸਾਲੇ ਸ਼ਾਹ ਸਾਹਿਬ ਰਹਿਮਤੁল্লাਹ ਅਲੈਹ ਦਾ ਜ਼ਿਕਰ ਕੀਤਾ ਸੀ ਤੇ ਇਹ ਉਹਨਾਂ ਦੀ ਜਿਹੜੀ ਹੈ ਅਹਲੀਆ ਮੁਹਤਰਮਾ ਦੀ ਕਬਰ ਮੁਬਾਰਕ ਹੈ। ਫਿਰ ਉਹ ਉਹਨਾਂ ਦੀ ਬਹੂ ਦੀ ਕਬਰ ਹੈ। ਜੀ ਬਿਲਕੁਲ, ਉਹ ਵੀ ਬਹੂ ਦੀ। ਠੀਕ ਹੈ ਜੀ। ਤੇ ਇਹ ਜਿਹੜੀ ਹੈ ਇਹ ਉਹਨਾਂ ਦੀ ਬੇਟੀ ਦੀ ਸਾਹਿਬਜ਼ਾਦੀ ਦੀ ਕਬਰ ਹੈ। ਤੇ ਇਹ ਤੁਹਾਨੂੰ ਇਸ ਚੀਜ਼ ਦਾ ਇਲਮ ਹੋਣਾ ਚਾਹੀਦਾ ਹੈ ਕਿ ਇਹ ਤਾਂ ਚਲੋ 200 ਸਾਲ ਪਹਿਲੇ ਦੀ ਹੋ ਗਈ, ਤੇ ਇਹ ਜਿਹੜੀ ਕਬਰ ਮੁਬਾਰਕ ਉਹਨਾਂ ਦੀ ਵਾਈਫ ਦੀ ਹੈ ਉਹ ਪਾਕਿਸਤਾਨ ਬਣਨ ਤੋਂ 2 ਸਾਲ ਪਹਿਲੇ ਦੀ ਹੈ। ਫਿਰ ਉਹ ਪਰਲੀ ਜਿਹੜੀ ਕਬਰ ਹੈ ਵਲਾਇਤ ਸ਼ਾਹ ਸਾਹਿਬ ਦੀ ਜਿਹੜੀ ਅਹਲੀਆ ਨੇ, ਉਹ ਹੈਗੀ ਹੈ 84 ਤੇ ਤਕਰੀਬਨ 40-41 ਸਾਲ ਜੀ ਪਹਿਲੇ ਦੀ ਹੈ। ਸਾਲੇ ਸ਼ਾਹ ਸਾਹਿਬ ਦਾ ਸਰਦਾਰ ਵੀਰਾਂ ਨੇ ਜਿਹੜੇ ਪਾਰਟੀਸ਼ਨ ਤੋਂ ਇੱਥੋਂ ਗਏ ਨੇ, ਭਾਈ ਹਬੀਬ ਜੀ, ਉਹਨਾਂ ਦਾ ਮਜ਼ਾਰ ਕਿੱਥੇ ਹੈ? ਉਹਨਾਂ ਦਾ ਮਜ਼ਾਰ ਹੈ ਜੀ ਉਹ ਕਰਮ ਵਾਲੇ ਜਿਹੜੇ ਨਾ, ਉਹਨਾਂ ਦੀ ਕੋਟ ਰਸੂਲਪੁਰ ਨੇ ਜੀ। ਕੋਟ ਰਸੂਲਪੁਰ ਕਿਹੜੇ ਏਰੀਆ 'ਚ ਆ ਜਾਂਦਾ? ਜ਼ਿਲ੍ਹਾ ਹਫਸਾਬਾਦ। ਜ਼ਿਲ੍ਹਾ ਹਫਸਾਬਾਦ, ਹਾਂਜੀ, ਠੀਕ ਹੈ ਜੀ। ਤੇ ਉਹ ਕਰਮ ਵਾਲੇ ਕੋਟ ਰਸੂਲਪੁਰ ਨੇ ਆਪ। ਅੱਛਾ ਜੀ। ਉਹਨਾਂ ਦੇ ਇੱਕ ਸਾਹਿਬਜ਼ਾਦਾ ਇੱਥੇ ਪੀਰ ਸੈयद ਵਲਾਇਤ ਅਲੀ ਸ਼ਾਹ ਸਰਕਾਰ ਨੇ। ਠੀਕ ਹੈ। ਤੇ ਉਹਨਾਂ ਨੇ 2 ਸ਼ਾਦੀਆਂ ਕੀਤੀਆਂ ਸੀ। ਅੱਛਾ ਜੀ। ਤੇ ਇੱਕ ਉਹਨਾਂ ਦੀ ਫੈਮਿਲੀ ਉੱਥੇ ਆ ਕਰਮ ਵਾਲੇ। ਉਹਨਾਂ ਦੇ ਵਾਲਿਦ ਸਾਹਿਬ ਜਿਹੜੇ ਨੇ
ਪੀਰ ਸੈਯਦ ਜਲਾਲ ਸ਼ਾਹ ਜਿਹੜੇ ਨੇ ਉਹ ਵੀ ਉੱਥੇ ਹੀ ਨੇ ਜੀ, ਕੋਟ ਰਸੂਲਪੁਰ ਹੀ। ਅੱਛਾ ਹਬੀਬ ਸਾਹਿਬ, ਗੱਲ ਇਹ ਆ, ਜ਼ਿਕਰ ਕੀਤਾ ਰੇਸ਼ਮਾ ਬੀਬੀ ਦਾ ਜੀ। ਕਿ ਉਹ ਜ਼ਿੰਦਾ ਸਮਾ ਗਈਆਂ। ਜੀ ਬਿਲਕੁਲ ਮੈਂ ਹੋਰ ਵੀ ਕਈ ਮਜ਼ਾਰਾਂ ਤੇ ਗਿਆ। ਮੈਂ ਇੱਕ ਮਜ਼ਾਰ ਗਿਆ ਬਾਬਾ ਸ਼ਾਦੀ ਸ਼ਹੀਦ ਜੀ। ਕਸ਼ਮੀਰ ਦੇ ਵਿੱਚ, ਉੱਥੇ ਵੀ ਉਹ ਜਿਹੜਾ ਨਾ ਉਹ ਬਜ਼ੁਰਗ ਜਿਹੜੇ ਨੇ ਉਹ ਵੀ ਜ਼ਿੰਦਾ ਸਮਾ ਗਏ ਨੇ, ਉਹਨਾਂ ਦੀ ਬੀਵੀ ਵੀ ਨਾਲ ਹੀ ਜ਼ਿੰਦਾ ਸਮਾ ਗਈ। ਕਿਆ ਹੀ ਬਾਤ। ਜੀ ਬਿਲਕੁਲ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਹਾਂ, ਇਸੇ ਤਰ੍ਹਾਂ ਹੀ ਹੀਰ ਰਾਂਝੇ ਦੇ ਮਜ਼ਾਰ ਤੇ ਮੈਂ ਗਿਆ। ਜੀ ਬਿਲਕੁਲ ਰਾਂਝਾ ਵੀ ਜ਼ਿੰਦਾ ਸਮਾ ਗਿਆ ਤੇ ਹੀਰ ਵੀ ਜ਼ਿੰਦਾ ਸਮਾ ਗਈ, ਉਹ ਵੀ ਇਕੱਠੇ ਨੇ। ਜੀ ਬਿਲਕੁਲ ਇਸ ਵਿੱਚ ਸੱਸੀ ਪੰਨੂ ਦੇ ਮਜ਼ਾਰ ਤੇ ਜਾਈਏ, ਉਹ ਵੀ ਸੱਸੀ ਵੀ ਜ਼ਿੰਦਾ ਸਮਾ ਗਈ ਤੇ ਪੰਨੂ ਵੀ। ਜੀ ਬਿਲਕੁਲ। ਇੱਥੇ ਬੀਬੀ ਸਾਹਿਬਾ ਦੇ ਇਕੱਲੇ ਜ਼ਿੰਦਾ ਸਮਾਨ ਦੀ ਕੀ ਵਜ੍ਹਾ? ਦੁਲਹਾ ਵੀ ਨਾਲ ਸੀ। ਇਹ ਕੀ ਦੱਸਦੇ ਨੇ? ਇਹ ਦਾਸਤਾਨ ਹੈ ਜੀ ਕਿ ਬੀਬੀਆਂ ਨੇ ਜਿਹੜੇ ਕੋ ਵਲੀ ਅੱਲਾ ਸੀ, ਕਰਮ ਵਾਲੇ ਲਜਪਾਲ ਸੀ, ਇਲਮ ਸੀ ਇਹਨਾਂ ਕੋਲ ਬਹੁਤ ਜ਼ਿਆਦਾ ਮਾਸ਼ਾਅੱਲਾ, ਤੇ ਇਹ ਸ਼ਾਦੀ ਨਹੀਂ ਸੀ ਕਰਾਉਣਾ ਚਾਹੁੰਦੇ। ਠੀਕ ਹੈ, ਇਸ ਚੀਜ਼ ਤੋਂ ਇਨਕਾਰੀ ਸੀ। ਪਹਿਲੇ ਇਹਨਾਂ ਦੀ ਸ਼ਾਦੀ ਹੋਈ, ਮੰਗਣਾ ਵਗੈਰਾ ਹੋਇਆ ਜੋਈਆਂ ਵਾਲੇ। ਅੱਛਾ ਜੀ। ਉੱਥੇ ਨੰਦ ਦਾ ਕਿ ਅੱਲਾ ਨੇ ਆਪਣੀ ਇਹਨਾਂ ਨੇ ਨਹੀਂ ਮਨਜ਼ੂਰੀ ਸੀ, ਉਹ ਪੂਰਾ ਦਾ ਪੂਰਾ ਘਰ ਸੌਂ ਠੀਕ ਹੈ ਸੌਂ ਗਿਆ, ਸੌਂ ਗਿਆ, ਮੁੜ ਕੇ ਉੱਠੇ ਨਹੀਂ। ਉੱਠਿਆ ਜੀ। ਅੱਛਾ। ਉਸ ਤੋਂ ਬਾਅਦ ਦੁਬਾਰਾ ਜਦੋਂ ਇਹਨਾਂ ਦੀ ਪੀਰ ਸਾਲੇ ਸ਼ਾਹ ਸਰਕਾਰਾਂ ਨੇ ਰਿਸ਼ਤਾ ਕੀਤਾ ਫਤਿਹਪੁਰੀ, ਠੀਕ ਹੈ, ਤੇ ਬੀਬੀ ਉਹਨਾਂ ਦਾ ਮੂੰਹ ਖਿਲਾ ਕੇ ਆਪਣਾ ਐਸੇ ਲੱਭ ਜਿਹੜਾ ਸੀ ਬੀਬੀ ਉਹਨਾਂ ਦੀ ਜ਼ੁਬਾਨ ਮੁਬਾਰਕ ਤੇ ਲਾ ਦਿੱਤਾ, ਜੈਸੇ ਹਮ ਸੁਣਿਆ ਆਪਣੇ ਪੀਰਾਂ ਮੁਰਸ਼ਿਦ ਕੋਲ, ਉਹ ਜ਼ੁਬਾਨ ਬੰਦ ਕਰ ਦਿੱਤੀ। ਇਧਰੋਂ ਰਿਸ਼ਤਾ ਵਗੈਰਾ ਹੋ ਗਿਆ, ਬਰਾਤ ਆ ਗਈ। ਬਰਾਤ ਜਦੋਂ 1900 ਮਤਲਬ 1800 ਦੇਖ ਲਿਆ, 1888 ਦਾ ਵਾਕਿਆ, ਜਦੋਂ ਉਦੋਂ ਉਸ ਵਕਤ ਮਤਲਬ ਗੱਡੀਆਂ ਟਾਂਗੇ ਘੋੜੇ ਨਹੀਂ ਸੀ ਹੁੰਦੇ ਹੈਗੇ, ਮੋਢਿਆਂ ਦੇ ਉੱਤੇ ਹਕਾਰ ਡੋਲਾ ਚੁੱਕ ਕੇ ਲੈ ਕੇ ਆਉਂਦੇ ਹੁੰਦੇ ਸੀ। ਇੱਥੋਂ ਹਕਾਰ ਇੱਧਰ ਗਏ ਨੇ, ਉਹਨਾਂ ਡੋਲਾ ਚੁੱਕਿਆ, ਡੋਲਾ ਚੁੱਕ ਕੇ ਇੱਥੇ ਲਿਆਂਦਾ ਰੈਸਟ ਕਰਨ ਵਾਸਤੇ। ਉਦੋਂ ਉਸ ਟਾਈਮ ਇੱਥੇ ਦਰਖਤ ਬਹੁਤ ਹੁੰਦੇ ਸੀ। ਜਦੋਂ ਇੱਥੇ ਲੈ ਕੇ ਸਟੇ ਕੀਤਾ, ਸਟੇ ਕਰਨ ਤੋਂ ਬਾਅਦ ਜਦੋਂ ਦੁਬਾਰਾ ਮਤਲਬ ਕੋਈ ਹਕਾਰ ਡੋਲਾ ਚੁੱਕਣ ਲੱਗੇ ਨੇ ਨਾ ਬੀਬੀ ਜੀ ਹੋਰਾਂ ਦਾ, ਤੇ ਡੋਲਾ ਖਾਲੀ ਸੀ। ਬੀਬੀ ਹੋਣੀ ਉਸੇ ਜਗ੍ਹਾ ਤੇ ਜ਼ਿੰਦਾ ਹੀ ਸਮਾ ਗਏ ਨੇ। ਬਾਅਦ ਕਹਿੰਦੇ ਡੋਲੇ ਸਣੇ ਸਮਾਏ ਨੇ। ਜੀ ਨਹੀਂ, ਜਿਸ ਤਰ੍ਹਾਂ ਅਸਾਂ ਸੁਣਿਆ ਨਾ ਜੀ, ਉਹ ਇਹੀ ਸੁਣਿਆ ਕਿ ਡੋਲਾ ਪਿਆ ਰਿਹਾ ਤੇ ਡੋਲਾ ਜਿਹੜਾ ਸੀ ਡੋਲੇ ਤੋਂ ਬਾਹਰ ਨਿਕਲ ਗਏ ਨੇ। ਨਹੀਂ, ਹਾਂ ਡੋਲੇ ਦੇ ਅੰਦਰ ਹੀ ਰਹਿਣ ਬੀਬੀ ਜੀ ਨੇ, ਬਾਹਰ ਨਹੀਂ ਨਿਕਲੇ। ਅੱਛਾ। ਲੇਕਿਨ ਡੋਲੇ ਦੇ ਅੰਦਰੋਂ ਹੀ ਸਮਾ ਗਏ ਨੇ। ਅੱਛਾ ਅੱਛਾ। ਤੇ ਦੁਲਹਾ ਸਾਹਿਬ ਨੇ ਸਾਈਡ ਤੇ ਬੈਠੇ ਹੋਏ ਸੀ, ਆਦਮੀ ਸਾਈਡ ਤੇ ਬੈਠੇ ਹੋਏ ਸੀ, ਬੀਬੀਆਂ ਪਾਕ ਜਿਹੜੀਆਂ ਉਹ ਸਾਈਡ ਤੇ ਬੈਠੀਆਂ ਹੋਈਆਂ ਸੀ। ਜਦੋਂ ਉਹਨਾਂ ਨੇ ਵਾਕਿਆ ਵੇਖਿਆ, ਉਸ ਤੋਂ ਬਾਅਦ ਫਿਰ ਸਭ ਖਾਮੋਸ਼ ਹੋ ਗਏ। ਐਸੇ ਜਗ੍ਹਾ 'ਤੇ ਫਿਰ ਮਜ਼ਾਰ ਬਣਾ ਦਿੱਤਾ ਗਿਆ ਬੀਬੀ ਜੀ ਉਹਨਾਂ ਨੂੰ। ਮੰਨਤਾ ਬਹੁਤੀ ਕਿਹਦੀ, ਕਰਾਮਾਤ ਬਹੁਤੀ ਕਿਹਦੀ? ਮਨੀਰ ਸ਼ਾਹ ਸਾਹਿਬ ਦੀ ਬਹੁਤੀ ਕਰਾਮਾਤ ਨੇ ਜਾਂ ਬੀਬੀ ਰੇਸ਼ਮ ਦੀ ਬਹੁਤੀ ਕਰਾਮਾਤ ਨੇ? ਚੱਕਰ ਹੈ ਬਜਨ ਕਿ ਕਰਨੀ ਵਾਲੇ ਕਿਹੜੇ ਨੇ ਦੋਨਾਂ ਚ? ਕਰਨੀ ਵਾਲੇ ਸਾਰੇ ਨੇ। ਮੈਂ ਕਿਸੇ ਨਹੀਂ ਦਾ ਬਹੁਤ ਨਹੀਂ ਜ਼ਿਆਦਾ, ਇੱਕ ਹੁੰਦਾ ਨਾ ਜੀ ਸਪੈਸ਼ਲਿਸਟ ਵੀ ਹੁੰਦਾ। ਨਹੀਂ, ਹਾਂਜੀ। ਸਪੈਸ਼ਲਿਸਟ ਮਾਸਾ ਜਿਤਨੇ ਵੀ ਬਲੀਆਂ ਅੱਲਾ ਦੇ ਦਰਬਾਰ ਸ਼ਰੀਫ ਨੇ ਨਾ, ਜੀ ਜੀ। ਹਰ ਬੰਦੇ ਦੀ ਇੱਥੇ ਆਪਣੀ ਤਮੰਨਾ ਪੂਰੀ ਹੁੰਦੀ। ਜਿਸ ਤਰ੍ਹਾਂ ਤੁਸੀਂ ਬੀਬੀ ਸਾਹਿਬਾ ਦਾ ਜ਼ਿਕਰ ਕੀਤਾ ਹੈ, ਮੌਕੇ ਹੋਣ ਜਿਸਮ ਦੇ ਕਿਸੇ ਵੀ ਹਿੱਸੇ ਜੀ ਤੇ, ਬਿਲਕੁਲ। ਤੇ ਹੋਰ ਕੀ ਦੱਸਿਆ ਜੇ? ਬਸ ਇਹ ਮੌਕੇ ਮੌਕੇ ਔਰ ਕਾਲਾ ਤੇਲ ਵਗੈਰਾ ਹੋ, ਕਾਲਾ ਤੇਲ ਹੋ, ਮੌਕੇ ਉਹ ਮੌਕੇ ਚ ਸ਼ਮਾਰ ਹਨ ਜੀ। ਸ਼ਮਾਰ ਹੈ ਜੀ ਬਿਲਕੁਲ। ਉਹ ਹੁਣ ਇੱਥੇ ਝਾੜੂ ਦੇਣ ਹਾਂਜੀ, ਕਿੰਨੀ ਦੇਰ ਚ ਖਤਮ ਹੋ ਜਾਂਦੇ ਨੇ? ਅੱਲਾ ਦੇ ਫਜ਼ਲ ਨਾਲ ਜਿਵੇਂ ਜਿਵੇਂ ਉਹ ਨਿਮਕ ਖਤਮ ਹੋਏਗਾ ਨਾ, ਉਵੇਂ ਉਵੇਂ ਮੌਕੇ ਜਿਹੜੇ ਉਹ ਝੜਦੇ ਜਾਣਗੇ ਜਿਸਮ ਤੇ। ਮੌਕਿਆਂ ਦੀ ਕਰਾਮਤ ਇਹਨਾਂ ਕੋਲ ਮਾਸ਼ਾਅੱਲਾ। ਹਾਂਜੀ, ਮਾਸ਼ਾਅੱਲਾ। ਪੀਰ ਮਨੀਰ ਸ਼ਾਹ ਸਾਹਿਬ ਦੀ ਕਰਾਮਤ ਜ਼ਰਾ ਨਾ ਇਹਨਾਂ ਲਜਪਾਲਾਂ ਦੀਆਂ ਬਹੁਤ ਕਰਾਮਤਾਂ ਹਾਏ ਨੇ। ਹਾਏ। ਠੀਕ ਮੈਂ ਹੈ, ਤੁਹਾਡੀ ਥੋੜਾ ਜਿਹਾ ਅੱਖਾਂ ਦਾ ਐਕਸ ਲੈਣਾ ਚਾਹੁੰਦਾ। ਕਿਉਂ ਇਹਨਾਂ ਦੇ ਬਹੁਤ ਕਰਾਮਤਾਂ ਨੇ। ਮੇਰੇ ਪੀਰੋ ਮੁਰਸ਼ਿਦ ਨੇ, ਠੀਕ ਹੈ, ਮੈਂ ਆਪਣੇ ਮੁਰਸ਼ਿਦ ਦੀ ਹਰ ਹਕੀਕਤ ਤੋਂ ਵਾਕਿਫ ਹਾਂ ਜੀ। ਬਸ ਇਹਨਾਂ ਉਹ ਪਰਦਾ ਕਰ ਗਏ ਨੇ। ਕਮੀ ਜਿਹੜੀ ਉਹ ਮੈਨੂੰ ਪਤਾ ਹੈ ਕਿ ਉਹਨਾਂ ਦੀ ਕਮੀ ਪੂਰੀ ਹੋ ਹੀ ਨਹੀਂ ਰਹੀ। ਠੀਕ ਹੈ। ਠੀਕ। ਇੱਧਰ ਦੀ ਕਰਾਮਤ ਕੋਈ ਦੱਸੋ ਪੀਰ ਮਨੀਰ ਸ਼ਾਹ ਸਾਹਿਬ ਦੀ। ਮੈਂ ਅਲੱਗ-ਅਲੱਗ ਸਾਰਿਆਂ ਦਾ ਜਿਹੜਾ ਤੁਹਾਡੇ ਕੋਲ ਪੁੱਛਣਾ ਜੀ, ਸਾਹਮਣੇ ਖੜੇ ਦੱਸੀ ਚਾ ਕੋਈ ਝਗਣਾ ਵਾਲੀ ਗੱਲ ਦੱਸੀ ਜਾਓ ਕਿ ਦੱਸਣ ਚ ਕੀ ਹੋ ਰਿਹਾ ਜੇ। ਆਵੇ ਇਮਤਿਹਾਨ ਥੋੜਾ। ਆਹੋ। ਅੱਜ ਨੈਟ ਤੇ ਇੱਕ ਨੂੰ ਸਟਾਪ ਕਰ ਲੈ ਕਿ ਮੈਨੂੰ ਜ਼ਰਾ ਇਸ ਚੀਜ਼ ਤੋਂ ਸ਼ਰਮ ਆਉਂਦੀ ਬਹੁਤ ਜ਼ਿਆਦਾ, ਕਸਮੇ ਭਾਜੀ। ਬਾਕੀ ਕੋਈ ਨਹੀਂ ਕਰਨਾ ਸੀ ਕੋਈ ਆ। ਅੱਛਾ ਅੱਛਾ। ਮੈਂ ਜੋ ਵੀ ਮੰਗਣਾ ਆਪਣੇ ਸਾਈਂ ਕੋਲੋਂ ਮੰਗਦਾ ਉਹ ਪਿਆ। ਮੈਂ ਇਧਰ ਤੁਹਾਨੂੰ ਸਹੀ ਗੱਲ ਦੱਸਾਂ, ਇਹਨਾਂ ਕੋ ਮੌਕੇ ਦੀ ਕਰਾਮਤ ਨਹੀਂ, ਮੌਕੇ ਦੀ ਕਰਾਮਤ ਉਧਰ ਆ ਜੀ। ਇੰਡੀਆ ਤੋਂ ਦੋਸਤਾਂ ਨੇ ਫਰਮਾਇਸ਼ ਕੀਤੀ ਕਿ ਸਾਡਾ ਪਿੰਡ ਜਿਹੜਾ ਨਾ ਜੀ ਉਹ ਸਾਨੂੰ ਦਿਖਾ ਦਿਓ, ਤੇ ਨਾਲੇ ਜਿਹੜਾ ਨਾ ਸਾਨੂੰ ਇਹ ਸਾਲੇ ਸ਼ਾਹ ਦਾ ਜਿਹੜਾ ਨਾ ਇੱਥੇ ਦਰਬਾਰ ਆ ਈਸ਼ਰ ਕੇ ਪਿੰਡ 'ਚ, ਜ਼ਿਲ੍ਹਾ ਸ਼ੇਖੂਪੁਰਾ, ਇਹ ਵੀ ਸਾਨੂੰ ਦਿਖਾ ਦਿਆ ਜੀ। ਤੇ ਮੈਂ ਕਿਹਾ ਜੀ ਚਲੋ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਂਦੇ। ਤੇ ਇਸ ਤੋਂ ਪਹਿਲੇ ਉਹਨਾਂ ਦੇ ਗੁਰਦੁਆਰੇ ਦਿਖਾਏ, ਘਰ ਵੀ ਦਿਖਾਏ, ਤੇ ਫਿਰ ਜਿਹੜਾ ਮਸਜਿਦ ਵੀ ਦਿਖਾਈ। ਤੇ ਹੁਣ ਆ ਗਈ ਵਾਰੀ ਦਰਬਾਰ ਦੀ। ਤੇ ਦਰਬਾਰ ਤੇ ਇੱਥੇ ਜਿਹੜੇ ਮਤਵੱਲੀ ਨੇ ਸਾਡੇ ਆ, ਤੇ ਇਹ ਅੱਲਾ ਦੇ ਵਲੀ ਕਰਾਮਾਤ ਸੁਣਾਉਂਦਾ ਪਏ ਬੀਬੀ ਸਾਹਿਬਾ ਦੀਆਂ। ਜਿਸ ਬੰਦੇ ਨੂੰ ਮੌਕੇ ਹੁੰਦੇ ਨਾ ਜੀ, ਤੇਲ ਹੁੰਦੇ ਨੇ, ਉਹ ਇੱਥੇ ਆ ਕੇ ਝਾੜੂ ਫੇਰੇ, ਨਮਕ ਖਾਵੇ, ਤੇਲ ਤੇ ਮੌਕੇ ਖਤਮ ਹੋ ਜਾਂਦੇ ਨੇ। ਫਿਰ ਇਹਨਾਂ ਨੇ ਇੱਕ ਹੋਰ ਕਰਾਮਤ ਸੁਣਾਈ
ਕਿ ਬੀਬੀ ਸਾਹਿਬਾ ਜਿਹੜੀਆਂ ਨੇ ਉਹ ਇੱਥੇ ਜ਼ਿੰਦਾ ਸਮਾ ਗਈਆਂ ਨੇ। ਪੁੱਛਿਆ ਵਜ੍ਹਾ ਕੀ ਹੈ ਜ਼ਿੰਦਾ ਸਮਾਨ ਦੀ, ਉਹਨਾਂ ਕਿਹਾ ਜੀ ਇਹ ਵਿਆਹ ਕੁਰਾਨ 'ਚ ਰਾਜ਼ੀ ਨਿਸ਼ਨ ਹੈਗੀਆਂ, ਤੇ ਇਸ ਵਾਸਤੇ ਇਹਨਾਂ ਦੀ ਜਿਹੜੀ ਬਰਾਤ ਆਈ ਇਹ ਵੱਖਰੀਆਂ ਹੋ ਕੇ ਬੈਠੀਆਂ ਸਨ। ਦੁਲਹਾ ਲੈ ਕੇ ਜਾ ਰਿਹਾ ਸੀ, ਦੁਲਹਾ ਵੱਖਰਾ ਸੀ ਤੇ ਇਹ ਵੱਖਰੀਆਂ ਬੈਠੀਆਂ ਦਰਖਤ ਦੇ ਥੱਲੇ, ਤੇ ਇੱਥੇ ਸਮਾ ਗਈਆਂ ਜ਼ਿੰਦਾ ਹੀ। ਤੇ ਸੋਚਣ ਵਾਲੀ ਗੱਲ ਆ, ਜਿਹੜਾ ਵਲੀ ਹੁੰਦਾ ਨਾ ਸੁਨਨਤ ਦਾ ਤਾਰਕ ਨਹੀਂ ਹੁੰਦਾ, ਸੁਨਨਤ ਦਾ ਬਾਗੀ ਨਹੀਂ ਹੁੰਦਾ। ਤੇ ਵਿਆਹ ਸ਼ਾਦੀ ਜਿਹੜੀ ਹੈ ਇਹ ਮੇਰੇ ਸੋਹਣੇ ਨਬੀ ਦੀ ਸੁਨਨਤ ਆ। ਤੇ ਅੱਜ ਮੇਰੇ ਕੋਲ ਇਹ ਕੈਮਰਾ ਨਾ ਹੁੰਦਾ ਤਾਂ ਤੁਸੀਂ ਵੀ ਇਹਨਾਂ ਗੱਲਾਂ 'ਤੇ ਯਕੀਨ ਕਰ ਲੈਣਾ ਸੀ ਕਿ ਇਹ ਭਾਜੀ ਮੌਕਿਆਂ ਦੇ ਤਤੇਲ ਦੇ ਬਾਰੇ ਜੋ ਕਹਿ ਰਹੇ ਨੇ ਸੱਚ ਕਹਿ ਰਹੇ ਨੇ। ਹਾਂਜੀ, ਤੇ ਹੁਣ ਜਿਹੜਾ ਨਾ ਤੁਸੀਂ ਖੁਦ ਦੇਖ ਲਿਆ ਉਹਦੇ ਮੂੰਹ ਦੇ ਉੱਤੇ ਜਿਹੜਾ ਨਾ ਉਹ ਤਿਲ ਤੇ ਮੌਕੇ ਨੇ। ਤੇ ਇਸੇ ਤਰ੍ਹਾਂ ਹੀ ਅਗਰ ਜਿਸ ਵਕਤ ਦੀ ਇਹ ਕਹਾਣੀ ਸੁਣਾਉਂਦੇ ਪਏ ਨੇ, ਇਹ ਕਰਾਮਾਤ ਸੁਣਾਉਂਦੇ ਪਏ ਨੇ, ਉਸ ਵਕਤ ਵੀ ਅਗਰ ਕੈਮਰਾ ਹੁੰਦਾ ਤਾਂ ਉਹ ਨਾ ਬੀਬੀ ਸਾਹਿਬ ਨੇ ਸਮਾਣਾ ਸੀ, ਤੇ ਨਾ ਚਿੜੀਆਂ ਨੇ ਮਰਨਾ ਸੀ, ਤੇ ਨਾ ਚਿੜੀਆਂ ਨੇ ਦੁਬਾਰਾ ਜ਼ਿੰਦਾ ਹੋਣਾ ਸੀ। ਇਹ ਜਿਹੜਾ ਨਾ ਜੀ ਸਭ ਝੂਠ ਅੱਲਾਹ ਤਾਲਾ ਸਾਡੇ ਈਮਾਨ ਦੀ ਹਿਫਾਜ਼ਤ ਫਰਮਾਏ। ਤੇ ਅੱਲਾਹ ਦੇ ਵਲੀਓ, ਮੇਰਾ ਮਕਸਦ ਤਨਕੀਦ ਕਿਸੇ 'ਤੇ ਕਰਨਾ ਨਹੀਂ, ਕਿਸੇ ਦੀ ਤੋਹੀਨ ਕਰਨਾ ਨਹੀਂ। ਮੇਰਾ ਮਕਸਦ ਹੈ ਹਕੀਕਤ ਗੱਲ ਜਿਹੜੀ ਹੈ ਨਾ